ਸ਼ਾਵਤ ਭਾਬੀ ਤੇ ਭੁੱਖ ਰਾਬੀਲ ਬਾਂਦੀ ਜਿਨ੍ਹਾਂ ਜੰਨਤੋਂ ਬਾਹਰ ਕਢਾਇਆ ਈ। ਭਾਬੀ ਉਹ ਜਿਹੜੀ ਰਾਂਝੇ ਦੇ ਆਪਣੇ ਘਰ ਤਖਤ ਜ਼ਾਰੇ ਵਿੱਚ ਉਸ ਨੂੰ ਮਿਹਣੇ ਮਾਰਦੀ ਹੈ, ਜਿਹੜੀ ਤਾਨੇ ਮਾਰਦੀ ਹੈ, ਉਹ ਭਾਬੀ ਇਸਤਾਰਾ ਹੈ ਸ਼ਾਵਤ ਦਾ। ਬਿਸਮਿल्लाहिर्रहमानिर्रहीम। पंजाबी रंग ਨੂੰ ਸੁਣਨ ਵਾਲੇ ਮੇਰੇ ਮੁਅੱਜ਼ਜ਼ ਸਾਮੀਨ और नाज़रीन अस्सलाम वालेकुम। ਸ਼ਰ੍ਹਾ ਹੀਰ ਵਾਰਿਸ ਸ਼ਾਹ ਦਾ ਅੱਜ ਅਸੀਂ ਚੌਥਾ ਪ੍ਰੋਗਰਾਮ ਕਰ ਰਹੇ ਹਾਂ। ਪਿਛਲੇ 3 ਪ੍ਰੋਗਰਾਮਾਂ ਵਿੱਚ ਅਸੀਂ ਹੀਰ ਵਾਰਿਸ ਸ਼ਾਹ ਦੀ ਤਮਹੀਦ ਪੜ੍ਹੀ ਤੇ ਸੁਣੀ। ਹੁਣ ਇਸ ਕਿੱਸੇ ਦਾ ਅਸਲ ਮੁੱਢ ਬੱਝ ਰਿਹਾ ਹੈ ਤੇ ਮੈਂ ਪਿਛਲੀ ਕਿਸ਼ਤ ਵਿੱਚ ਵਾਅਦਾ ਕੀਤਾ ਸੀ ਕਿ ਮੈਂ ਇਸ ਮੁੱਢ ਬੰਨਣ ਤੋਂ ਪਹਿਲੇ ਹੀਰ ਵਾਰਿਸ ਸ਼ਾਹ ਦੇ ਜਿਤਨੇ ਕਿਰਦਾਰ ਹਨ, ਜਿਹੜੇ ਇਹਦੇ ਵਿੱਚ ਕਿਰਦਾਰ ਜਿਵੇਂ ਰਾਂਝਾ, ਹੀਰ, ਮਲਕੀ, ਚੂਚਕ, ਸੈਤੀ, ਰਾਬੀਲ ਬਾਂਦੀ, ਇਹਨਾਂ ਸਾਰਿਆਂ ਦੀ ਜਿਹੜੀ ਅਸਲ ਹੈ ਉਹ ਦੱਸਾਂਗਾ। ਜਿਵੇਂ ਪੀਰ ਵਾਰਿਸ ਸ਼ਾਹ ਨੇ ਦੱਸਿਆ ਕਿ ਮੈਂ ਇਹਨਾਂ ਕਿਰਦਾਰਾਂ ਬਤੌਰ ਇਸਤਾਰਾ ਇਸਤੇਮਾਲ ਕੀਤਾ ਹੈ, ਇਹਨਾਂ ਨੇ ਤਮਸੀਲ ਦੇ ਤੌਰ 'ਤੇ ਇਸਤੇਮਾਲ ਕੀਤਾ ਹੈ। ਰੂਹਾਨੀ ਦੁਨੀਆ ਦਾ ਇਹਦਾ ਜਿਹੜਾ ਢੰਗ ਹੈ ਉਹਦੇ ਵਿੱਚ ਇਹਨਾਂ ਕਿਰਦਾਰਾਂ ਦੀ ਜਿਹੜੀ ਅਸਲ ਹੈ ਉਹ ਕੁਝ ਹੋਰ ਹੈ ਅਤੇ ਜ਼ਾਹਿਰੀ ਜਿਹੜਾ ਉਹ ਜਿਵੇਂ ਤੁਸੀਂ ਸਮਝਦੇ ਹੋ ਕਿ ਇਹ ਕਿੱਸਾ ਹੈ, ਕਿਉਂਕਿ ਉਹ ਕਿੱਸਾ ਗੋਈ ਦਾ ਜ਼ਮਾਨਾ ਹੀ ਅਤੇ ਜਿਹੜਾ ਵਸੇਬ ਵਿੱਚ ਪ੍ਰਚਲਿਤ ਕਿੱਸਾ ਹੀ ਉਸ ਨੇ ਉਹਨਾਂ ਮੌਜ਼ੂਏ ਸੁਖਨ ਬਣਾਇਆ ਅਤੇ ਉਹਨਾਂ ਆਪਣੀ ਰੂਹਾਨੀ ਦੁਨੀਆ ਦੀ ਵੀ ਲੋਕਾਂ ਨੂੰ ਸੈਰ ਕਰਾਈ। ਅਸੀਂ ਸ਼ੁਰੂ ਕਰਦੇ ਹਾਂ ਕਿ ਪੀਰ ਵਾਰਿਸ ਸ਼ਾਹ ਇਹਨਾਂ ਕਿਰਦਾਰਾਂ ਦਾ ਨਾਂ ਕੀ ਰੱਖਿਆ ਹੈ ਕਿ ਹੀਰ ਰੂਹ ਤੇ ਚਾਕ ਕਲਬੂਤ ਜਾਣੋ ਬਲਨਾਥ ਇਹ ਪੀਰ ਬਣਾਇਆ ਏ। ਕਿ ਹੀਰ ਜਿਹੜਾ ਇਸ ਕਿੱਸੇ ਦਾ ਅਸਲ ਕਿਰਦਾਰ ਹੈ, ਮੇਨ ਕਿਰਦਾਰ ਹੈ, ਉਹ ਦਰਅਸਲ ਇਨਸਾਨ ਦਾ ਰੂਹ ਹੈ ਅਤੇ ਰਾਂਝਾ ਜਿਸਮ ਹੈ। ਰੂਹ ਔਰ ਜਿਸਮ ਦੀ ਇਹ ਕਹਾਣੀ ਹੈ ਅਤੇ ਬਾਲਾਨਾਥ ਜਿਹੜਾ ਹੈ ਇਹ ਉਹਨਾਂ ਦਾ ਪੀਰ ਹੈ। 5 ਪੀਰ ਨੇ 5 ਹਵਾਸ ਤੇਰੇ ਜਿਨ੍ਹਾਂ ਥਾਪਣਾ ਤੁਧ ਨੂੰ ਲਾਇਆ ਏ। ਇਸ ਕਿੱਸੇ ਵਿੱਚ ਜਿੱਥੇ ਵੀ ਹੀਰ ਜਾਂ ਰਾਂਝੇ ਨੂੰ ਕੋਈ ਮੁਸ਼ਕਲ, ਕੋਈ ਔਖਤ ਬਣਦੀ ਏ, ਉਹ ਉਸੇ ਵੇਲੇ ਸੱਦ ਮਾਰਦੇ ਨੇ 5 ਪੀਰਾਂ ਅਤੇ 5 ਪੀਰ ਜਿਹੜੇ ਨੇ ਤੁਰਤ ਹਾਜ਼ਰ ਹੁੰਦੇ ਨੇ, ਉਸੇ ਵੇਲੇ ਹਾਜ਼ਰ ਹੁੰਦੇ ਨੇ ਅਤੇ ਹਾਜ਼ਰ ਹੋ ਕੇ ਉਹ ਇਹਨਾਂ ਦੋਵਾਂ ਕਿਰਦਾਰਾਂ ਜਿਹੜਾ ਹੀਰ ਜਾਂ ਰਾਂਝਾ ਹੈ ਇਹਨਾਂ ਨੂੰ ਉਸ ਮੁਸ਼ਕਲ, ਉਸ ਮੁਸੀਬਤ 'ਚੋਂ ਤੁਰਤ ਕੱਢ ਦਿੰਦੇ ਨੇ, ਉਸੇ ਵੇਲੇ ਉਸ ਮੁਸ਼ਕਲ 'ਚੋਂ ਕੱਢ ਦਿੰਦੇ ਨੇ। ਅਤੇ ਪੀਰ ਵਾਰਿਸ ਸ਼ਾਹ ਦੱਸ ਰਹੇ ਨੇ ਕਿ ਉਹ ਪੀਰ ਕੌਣ ਨੇ। 5 ਪੀਰ ਨੇ 5 ਹਵਾਸ ਤੇਰੇ, ਯਾਨੀ ਜਿਹੜੇ ਤੇਰੇ ਆਪਣੇ ਹਵਾਸੇ ਖਮਸ ਹਨ, ਇਹ ਹੀ ਤੇਰੇ ਅਸਲ ਮੁਰਸ਼ਦ ਨੇ, ਇਹ ਹੀ ਇਨਸਾਨ ਦੇ ਪੀਰ ਨੂੰ ਜਿਹੜੇ ਉਹਨਾਂ ਮੁਸ਼ਕਲਾਂ 'ਚੋਂ ਕੱਢਦੇ ਨੇ। ਇਹ ਜ਼ਾਹਿਰੀ ਅਤੇ ਹਵਾਸੇ ਖਮਸਾ ਜਿਹੜੇ ਅਸੀਂ ਜਾਣਦੇ ਹਾਂ ਉਹ 5 ਜਿਹੜੇ ਹੈ ਨੇ ਬਾਸਰਾ, ਜ਼ਾਇਕਾ, ਸਾਮਿਆਂ, ਸ਼ਾਮਾ, ਲਮਸਾ, ਇਹ ਨੇ। ਬਾਸਰਾ ਯਾਨੀ ਵੇਖਣਾ, ਜ਼ਾਇਕਾ ਯਾਨੀ ਚਖਣਾ, ਜ਼ੁਬਾਨ ਨਾਲ ਚੱਖ ਕੇ ਕਿਸੇ ਚੀਜ਼ ਦਾ ਅੰਦਾਜ਼ਾ ਕਰ ਲੈਣਾ, ਅਤੇ ਸਾਮਿਆਂ ਸੁਣਨਾ, ਸੁਣ ਕੇ ਅੰਦਾਜ਼ਾ ਲਾ ਲੈਣਾ, ਸ਼ਾਮਾ ਯਾਨੀ ਸੁੰਘਣਾ, ਸੁੰਘ ਕੇ ਪਤਾ ਕਰ ਲੈਣਾ ਚੀਜ਼ ਦਾ ਕਿ ਕੀ ਹੈ, ਅਤੇ ਲਮਸਾ ਯਾਨੀ ਲਮਸ, ਢੋਹ ਕੇ ਕਿਸੇ ਸ਼ੈ ਨੂੰ ਢੋਹ ਕੇ ਮਹਿਸੂਸ ਕਰਕੇ ਉਸ ਦਾ ਪਤਾ ਕਰ ਲੈਣਾ। ਇਹ ਨੇ ਜ਼ਾਹਿਰੀ ਹਵਾਸੇ ਖਮਸਾ। ਅਤੇ 5 ਹਵਾਸੇ ਖਮਸਾ ਬਾਤਨੀ ਵੀ ਨੇ। ਹੁਣ ਚੂँਕਿ ਕਿਸੇ ਦੇ ਬਾਤਨ ਦੀ ਗੱਲ ਹੋ ਰਹੀ, ਬਾਤਨੀ ਦੁਨੀਆ ਦੀ, ਅਤੇ ਬਾਤਨੀ ਹਵਾਸੇ ਖਮਸਾ ਜਿਹੜੇ ਨੇ ਉਹ ਵੀ ਤੁਹਾਨੂੰ ਦੱਸਣਾ ਬੜਾ ਜ਼ਰੂਰੀ ਹੈ ਕਿ ਉਹ ਹੀ ਦਰਅਸਲ ਇਨਸਾਨ ਨੂੰ ਸਿੱਧੇ ਰਾਹ 'ਤੇ ਚਲਾਉਣ ਅਤੇ ਮੁਸੀਬਤਾਂ, ਔਖਤਾਂ, ਮੁਸ਼ਕਲਾਂ, ਭੀੜਾਂ 'ਚੋਂ ਕੱਢਣ ਵਿੱਚ ਉਹਨਾਂ ਹਵਾਸੇ ਖਮਸਾ ਦਾ ਹੀ ਅਸਲ ਕਿਰਦਾਰ ਹੁੰਦਾ ਹੈ। ਉਸ ਵਿੱਚ ਜਿਹੜੀ ਸਭ ਤੋਂ ਪਹਿਲੀ ਹਿੱਸ ਹੈ ਉਸ ਨੂੰ ਆਖਦੇ ਨੇ ਕਿ ਹਿੱਸੇ ਮੁਸ਼ਤਰਕ। ਇਸ ਹਿੱਸ ਦਾ ਕੰਮ ਹੁੰਦਾ ਹੈ ਕਿ ਹਵਾਸੇ ਖਮਸਾ ਜਿਹੜੇ ਜ਼ਾਹਿਰੀ ਨੇ, ਜਿਹੜੇ ਕਿ ਅੱਖਾਂ, ਕੰਨ, ਨੱਕ, ਇਹ ਜਿਹੜੇ ਚੀਜ਼ ਨੂੰ ਵੇਖਦੇ ਨੇ ਜਾਂ ਜਿਸ ਨੂੰ ਮਹਿਸੂਸ ਕਰਦੇ ਨੇ, ਅਤੇ ਹਿੱਸੇ ਮੁਸ਼ਤਰਕ ਜਿਹੜੀ ਹੁੰਦੀ ਹੈ ਉਹ ਇਹ ਸਾਰੀ ਮਾਲੂਮਾਤ ਇਕੱਠੀ ਕਰਕੇ ਉਸ ਦੀ ਇੱਕ ਤਸਵੀਰ ਬਣਾਉਂਦੀ ਹੈ। ਇਸ ਨੂੰ ਆਖਦੇ ਨੇ ਹਿੱਸੇ ਮੁਸ਼ਤਰਕ। ਇਸ ਤੋਂ ਅੱਗੇ ਦੂਜਾ ਜਿਹੜਾ ਉਹ ਹੈ ਕੁਵ്ਵਤ ਖਿਆਲ। ਕੁਵ्वत ख्याल ਜਿਹੜੀ ਹੈ, ਜਿਹੜੀ ਹਿੱਸੇ ਮੁਸ਼ਤਰਕ ਬਾਹਰੋਂ ਜ਼ਾਹਿਰੀ ਹਵਾਸ ਤੋਂ ਸਿਗਨਲ ਲੈ ਕੇ, ਇਸ਼ਾਰੇ ਲੈ ਕੇ ਜਿਹੜੀ ਤਸਵੀਰ ਬਣਾਉਂਦੀ ਹੈ ਉਸ ਨੂੰ ਕੁਵ्वत ख्याल ਮਹਿਫੂਜ਼ ਕਰ ਲੈਂਦੀ ਹੈ। ਤੀਸਰੀ ਹਿੱਸੇ, ਤੀਸਰੀ ਕੁਵ्वत ਵਾਹਮਾ। ਕੁਵ्वत ਵਾਹਮਾ ਜਾਂ ਕੁਵ्वत ਵਹਿਮ, ਇਹ ਇਨਸਾਨ ਦੀ ਉਹ ਤਾਕਤ ਹੈ ਜਿਹੜੀ ਜ਼ਾਹਿਰੀ ਚੀਜ਼ਾਂ ਦੇ ਪਿੱਛੇ ਛੁਪੀ ਹੋਈ ਉਹਨਾਂ ਦੀ ਅਸਲੀਅਤ ਨੂੰ ਸਮਝ ਲੈਂਦੀ ਹੈ।
ਜਿਵੇਂ ਮਿਸਾਲ ਦੇ ਤੌਰ 'ਤੇ ਕਿ ਬੱਕਰੀ ਸ਼ੇਰ ਨੂੰ ਵੇਖਦੀ ਏ ਅਤੇ ਉਸ ਨੂੰ ਇਹ ਅੰਦਾਜ਼ਾ ਹੋ ਪੈਂਦਾ ਕਿ ਇਹ ਮੇਰਾ ਦੁਸ਼ਮਣ ਹੈ, ਇਸ ਮੈਨ ਖਾ ਜਾਣਾ। ਇਹ ਜਿਹੜੀ ਤਾਕਤ ਹੈ, ਇਹ ਸੋਚਣ ਦੀ ਜਿਹੜੀ ਇਹ ਤਾਕਤ ਹੈ, ਇਸ ਨੂੰ ਕੁਵਤ ਵਾਹਮਾ ਆਖਿਆ ਜਾਂਦਾ ਹੈ। ਅਗਲੀ ਹੈ ਕੁਵਤ ਹਾਫਜ਼ਾ। ਇਹ ਕੁਵਤ ਵਾਹਮਾ ਜਿਹੜੇ ਖਿਆਲ, ਜਿਹੜੇ ਤਸੱਵਰ, ਜਿਹੜੀਆਂ ਚੀਜ਼ਾਂ ਬਣਾਉਂਦੀ ਏ, ਇਹ ਉਸ ਸਾਰੀਆਂ ਗੱਲਾਂ ਨੂੰ, ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਕੁਵਤ ਹਾਫਜ਼ਾ ਮਹਿਫੂਜ਼ ਕਰ ਲੈਂਦੀ ਹੈ। ਦੂਜਿਆਂ ਲਫ਼ਜ਼ਾਂ ਵਿੱਚ ਇਸ ਨੂੰ ਇਨਸਾਨ ਦਾ ਮੈਮਰੀ ਕਾਰਡ ਵੀ ਆਖਿਆ ਜਾਂਦਾ ਹੈ। ਪੰਜਵੀਂ ਜਿਹੜੀ ਕੁਵਤ ਹੈ ਉਹ ਹੈ ਕੁਵਤ ਮੁਤਸਰਫਾ ਜਾਂ ਮੁਤਖਯਲਾ। ਇਹ ਉਹ ਕੁਵਤ ਹੈ ਜਿਹੜੀ ਕਿ ਸੋਚਣ ਅਤੇ ਜੋੜ ਤੋੜ ਬਣਾਉਣ ਵਾਲੀ ਤਾਕਤ ਹੈ, ਜਿਹੜੀ ਇਨਸਾਨ ਦੇ ਜ਼ਿਹਨ ਵਿੱਚ ਜਿਹੜੀਆਂ ਮੌਜੂਦ ਚੀਜ਼ਾਂ ਜਾਂ ਜਿਹੜੀਆਂ ਅੱਖਾਂ ਨਾਲ ਵੇਖੀਆਂ ਹੋਈਆਂ, ਮਹਿਸੂਸ ਕੀਤੀਆਂ ਚੀਜ਼ਾਂ, ਉਹਨਾਂ ਨੇ ਇੱਕ ਨਵੀਂ ਤਸਵੀਰ ਬਣਾ ਲੈਂਦੀ ਹੈ। ਇੱਕ ਨਵੀਂ ਤਸਵੀਰ, ਜਿਵੇਂ ਕਿ ਇਨਸਾਨ ਘੋੜਾ ਵੇਖਦਾ ਹੈ। ਹੁਣ ਘੋੜੇ ਦੇ ਪਰ ਕੋਈ ਨਹੀਂ ਹੁੰਦੇ, ਉਹ ਤਾਂ ਜ਼ਮੀਨ 'ਤੇ ਟੁਰਨ ਵਾਲਾ ਇੱਕ ਚੁਪਾਇਆ ਹੈ, ਅਤੇ ਲੇਕਿਨ ਜਿਹੜੀ ਇਹ ਤਾਕਤ ਹੈ ਉਸ ਦੇ ਪਰ ਪੈਦਾ ਕਰ ਲੈਂਦੀ ਹੈ। ਇਨਸਾਨ ਦੇ ਅੰਦਰ ਇੱਕ ਪਰਾਂ ਵਾਲੇ ਘੋੜੇ ਦੀ ਤਸਵੀਰ ਪੈਦਾ ਹੋ ਪੈਂਦੀ ਹੈ। ਅਤੇ ਇਹ 5 ਹਵਾਸ ਨੇ ਜਿਹੜੇ ਇਨਸਾਨ ਨੂੰ ਰਾਹ 'ਤੇ ਚਲਾਉਣ 'ਤੇ, ਉਹਨੂੰ ਕਾਮਯਾਬ ਕਰਨ 'ਤੇ, ਉਹਨੂੰ ਮੁਸੀਬਤਾਂ ਤੋਂ ਬਚਾਉਣ ਵਾਸਤੇ ਉਹਦੇ ਮੁਰਸ਼ਦ ਦਾ ਕਿਰਦਾਰ ਅਦਾ ਕਰਦੇ ਨੇ, ਉਹਦੇ ਪੀਰ ਦਾ ਕਿਰਦਾਰ ਅਦਾ ਕਰਦੇ ਨੇ। ਇਹ ਉਹ 5 ਹਵਾਸ ਨੇ ਜਿਹੜੇ ਵਾਰਿਸ ਸ਼ਾਹ ਲਿਖਦੇ ਨੇ ਕਿ 5 ਪੀਰ ਨੇ 5 ਹਵਾਸ ਤੇਰੇ, ਜਿਨ੍ਹਾਂ ਥਾਪਣਾ ਤੁਧ ਨੂੰ ਲਾਇਆ ਈ। ਕਾਜ਼ੀ ਹੱਕ ਜਬੀਲ ਨੇ ਅਮਲ ਤੇਰੇ, ਕਾਜ਼ੀ ਹੱਕ ਜਬੀਲ ਨੇ ਅਮਲ ਤੇਰੇ, ਅਯਾਲ ਮੁਨਕਰ ਨਕੀਰ ਫੜਾਇਆ ਈ। ਕਾਜ਼ੀ ਹੱਕ ਜਬੀਲ ਇਸ ਕਿਸੇ ਦਾ ਇੱਕ ਕਿਰਦਾਰ ਹੈ, ਉਹ ਤੇਰੇ ਆਪਣੇ ਹੀ ਅਮਲ ਨੇ। ਅਯਾਲ ਜਿਹੜਾ ਕਿ ਇੱਕ ਬੱਕਰੀਆਂ ਦਾ ਆਜੜੀ, ਬੱਕਰੀਆਂ ਚੁਗਾਉਣ ਵਾਲਾ, ਜਿਸ ਵੇਲੇ ਜਿਹੜਾ ਜੋਗੀ ਹੈ ਉਹ ਖੇੜਿਆਂ ਦੇ ਪਿੰਡ ਵਿੱਚ ਵੜਦਾ ਹੈ ਅਤੇ ਉੱਥੇ ਬਾਹਰ ਉਹਦੀ ਮੁਲਾਕਾਤ ਹੁੰਦੀ ਹੈ ਇੱਕ ਆਜੜੀ ਨਾਲ। ਉਹ ਆਜੜੀ ਜਿਹੜਾ ਹੈ ਉਹ ਇਸਤਾਰਾ ਦਰਅਸਲ ਮੁਨਕਰ ਨਕੀਰ ਦਾ, ਕਿਉਂਕਿ ਉਹ ਜੋਗੀ ਨੂੰ ਰੋਕ ਕੇ ਉਹਦੇ ਕੋਲੋਂ ਸਵਾਲ ਜਵਾਬ ਕਰਦਾ ਹੈ, ਉਸ ਤੋਂ ਪੁੱਛਦਾ ਹੈ ਕਿ ਤੂੰ ਕੌਣ ਹੈ, ਤੂੰ ਕਿੱਥੋਂ ਆਇਆ, ਤੂੰ ਕਿੱਥੇ ਜਾਣਾ ਹੈ, ਤੇਰੀ ਜ਼ਾਹਿਰੀ ਸ਼ਕਲ ਹੋਰ ਹੈ, ਤੇਰਾ ਬਾਤਨ ਹੋਰ ਦੱਸਦਾ ਹੈ, ਬਜ਼ਾਹਿਰ ਤੂੰ ਫਕੀਰ ਬਣਿਆ ਹੈ ਲੇਕਿਨ ਮੈਨੂੰ ਲੱਗਦਾ ਤੂੰ ਫਕੀਰ ਨਹੀਂ ਹੈ। ਅਤੇ ਉਹ ਇਸਤਾਰਾ ਹੈ ਮੁਨਕਰ ਨਕੀਰ ਦਾ। ਕੋਠਾ ਗੌਰ ਅਤੇ ਇਜ਼ਰਾਈਲ ਖੇੜਾ, ਜਿਹੜਾ ਲੈਂਦਾ ਹੀ ਰੂਹ ਨੂੰ ਧਾਇਆ ਏ। ਹੁਣ ਉਹ ਰੂਹ, ਜਿਵੇਂ ਕਿ ਦੱਸਿਆ ਕਿ ਉਹ ਹੀਰ ਹੈ, ਅਤੇ ਇਹ ਜਿਹੜਾ ਸੈਦਾ ਹੈ ਜਿਹੜਾ ਉਸ ਨੂੰ ਵਿਆਹ ਕੇ ਉਸੇ ਵੇਲੇ ਲੈ ਕੇ ਟੁਰ ਗਿਆ, ਇਹ ਦਰਅਸਲ ਇਜ਼ਰਾਈਲ ਹੈ। ਵਾਰਿਸ ਸ਼ਾਹ ਨੇ ਇਸ ਨੂੰ ਇਸਤਾਰੇ ਦੇ ਤੌਰ 'ਤੇ ਇਜ਼ਰਾਈਲ ਦੀ ਜਗ੍ਹਾ 'ਤੇ ਵਰਤਿਆ, ਜਿਹੜਾ ਕਿ ਸੈਦਾ ਖੇੜਾ ਹੈ, ਜਿਹੜਾ ਕਿ ਹੀਰ ਨੂੰ ਵਿਆਹ ਕੇ ਲੈ ਗਿਆ। ਕੈਦੋ ਲੰਗਾ ਸ਼ੈਤਾਨ ਮਲੂਨ ਜਾਣੀ, ਜਿਸ ਨੇ ਵਿੱਚ ਦੀਵਾਨ ਫਿਰਾਇਆ ਏ। ਕੈਦੋ ਦਰਅਸਲ ਸ਼ੈਤਾਨ ਹੈ, ਜਿਸ ਨੇ ਤੈਨ ਦੀਵਾਨ ਦੇ ਵਿੱਚ, ਜਿਸ ਨੇ ਤੈਨ ਭਰਿਆ ਪੰਚਾਇਤ ਵਿੱਚ, ਉੱਥੇ ਖਿਲਾਰਿਆ, ਤੈਨ ਇਸ ਦੁਨੀਆ ਦੀ ਭਰਿਆ ਵਿੱਚ ਤੈਨ ਬਦਨਾਮ ਕੀਤਾ, ਤੈਨ ਸਜ਼ਾ ਦਿਵਾਈ, ਉਹ ਦਰਅਸਲ ਸ਼ੈਤਾਨ ਹੈ। ਸਈਆਂ ਹੀਰ ਦੀਆਂ ਰਨ ਘਰ ਬਾਰ ਤੇਰਾ, ਜਿਨ੍ਹਾਂ ਨਾਲ ਪੈਵੰਦ ਬਣਾਇਆ ਈ। ਹੀਰ ਦੀਆਂ ਸਹੇਲੀਆਂ ਜਿਹੜੀਆਂ 60 ਸਹੇਲੀਆਂ ਹੀਰ ਹਰ ਵੇਲੇ ਆਪਣੇ ਨਾਲ ਲੈ ਕੇ ਟੁਰਦੀ ਆਈ ਬੇਲਿਆਂ ਵਿੱਚ, ਉਹ ਦਰਅਸਲ ਤੇਰੇ ਘਰ ਬਾਰ ਦੇ ਨੇ, ਤੇਰੇ ਲੱਗਦੇ ਲਾਣੇ ਨੇ, ਜਿਨ੍ਹਾਂ ਨਾਲ ਤੂੰ ਆਪਣਾ ਜੋੜ ਜਮਾ ਬਣਾਇਆ, ਜਿਨ੍ਹਾਂ ਨਾਲ ਪੈਵੰਦ ਬਣਾਇਆ, ਰਿਸ਼ਤੇਦਾਰੀ ਬਣਾਈਏ। ਦਰਅਸਲ ਉਹ ਸਈਆਂ ਉਸ ਦਾ ਇਸਤਾਰਾ ਨੇ। ਮਲਕੀ ਚੂਚਕ ਨੇ ਫਿਕਾ ਅਸੂਲ ਦੋਵੇਂ, ਜਿਨ੍ਹਾਂ ਹੱਕ ਦਾ ਰਾਹ ਬਤਾਇਆ ਈ। ਹੀਰ ਦੇ ਮਾਪੇ, ਹੀਰ ਦੀ ਮਾਂ ਮਲਕੀ ਅਤੇ ਹੀਰ ਦਾ ਪਿਓ ਚੂਚਕ ਦਰਅਸਲ ਫਿਕਾ ਔਰ ਅਸੂਲ ਨੇ, ਜਿਹੜੇ ਉਸ ਨੂੰ ਸਮਝਾਉਂਦੇ ਹਨ ਕਿ ਇਹ ਰਾਹ ਚੰਗਾ ਨਹੀਂ, ਤੂੰ ਇੰਝ ਕਰ ਅਤੇ ਇੰਝ ਨਾ ਕਰ। ਇਹ ਇਸਤਾਰਾ ਨੇ ਫਿਕਾ ਅਤੇ ਅਸੂਲ ਦਾ। ਜਿਹੜਾ ਬੋਲਦਾ ਨਾਤਕਾ ਵੰਝਲੀ ਦਾ, ਜਿਹੜਾ ਬੋਲਦਾ ਨਾਤਕਾ ਵੰਝਲੀ ਦਾ, ਉਸ ਹੋਸ਼ ਦਾ ਰਾਗ ਬਤਾਇਆ ਈ ਕਿ ਜਿਹੜੀ ਵੰਝਲੀ ਏ ਰਾਂਝੇ ਦੀ, ਜਿਹੜਾ ਉਹ ਬੇਲੇ ਵਿੱਚ ਬਹਿ ਕੇ ਵੰਝਲੀ ਵਜਾਉਂਦਾ ਈ, ਉਹ ਦਰਅਸਲ ਇਨਸਾਨ ਦਾ ਹੋਸ਼ ਹੈ। ਜੋਗ ਹੈ ਔਰਤ, ਜੋਗ ਹੈ ਔਰਤ ਕੰਨ ਪਾੜ, ਜਿਸ ਨੇ ਤੇਰੇ ਅੰਗ ਭਬੂਤ ਰਮਾਇਆ ਈ। ਹੁਣ ਇਹਦੇ ਵਿੱਚ ਇਸ ਕਿੱਸੇ ਦਾ ਇੱਕ ਬਹੁਤ ਵੱਡਾ ਜਿਹੜਾ ਮੇਨ ਹਿੱਸਾ ਹੈ ਉਹ ਜੋਗ ਦਾ ਹੈ, ਜੋਗੀ ਹੋਣ ਦਾ ਹੈ, ਕਿ ਉਹ ਰਾਂਝਾ ਜਿਹੜਾ ਹੈ ਉਹ ਹੀਰ ਦੀ ਤਲਬ ਵਿੱਚ ਜੋਗੀ ਹੋ ਜਾਂਦਾ ਹੈ। ਅੰਗ ਭਬੂਤ ਰਮਾਉਣਾ, ਜਿਹੜਾ ਉਹ ਜੋਗੀ ਆਪਣੇ ਜੁੱਸੇ 'ਤੇ ਸੁਆਹ ਮਲਦੇ ਨੇ, ਕਿ ਉਹ ਵਾਰਿਸ ਸ਼ਾਹ ਲਿਖ ਰਹੇ ਨੇ ਕਿ ਜੋਗ ਹੈ ਔਰਤ ਕੰਨ ਪਾੜ, ਜਿਸ ਨੇ ਤੇਰੇ ਅੰਗ ਭਬੂਤ ਰਮਾਇਆ ਹੀ। ਜਿਹੜੀ ਤੂੰ ਜੋਗ ਲਈ ਹੈ ਨਾ,
ਉਹ ਜੋਗ ਲੈ ਕੇ ਤੂੰ ਆਪਣੇ ਕੰਨਾਂ ਵਿੱਚ ਸੁਰਾਖ ਕਰਾਏ, ਮੁੰਦਰਾਂ ਪਾਈਆਂ, ਆਪਣੇ ਜਿਸਮ ਤੇ ਤੂੰ ਬਬੂਤ ਮੁੜਿਆ, ਦਰਅਸਲ ਉਹ ਔਰਤ ਹੈ। ਇਹ ਔਰਤ ਹੈ ਜਿਹੜੀ ਇਨਸਾਨ ਨੂੰ ਉਹਦੇ ਕੰਨ ਪੜਵਾ ਕੇ ਤੇ ਬਬੂਤ ਮਲਣ ਤੇ ਮਜਬੂਰ ਕਰਦੀ ਏ। ਇਹ ਜੋਗ ਜਿਹੜਾ ਇਸ ਕਿੱਸੇ ਵਿੱਚ ਜੋਗੀ ਵਾਲਾ ਇੱਕ ਮੰਜ਼ਰ ਪੇਸ਼ ਕੀਤਾ ਹੈ ਪੀਰ ਵਾਰਿਸ ਸ਼ਾਹ ਨੇ, ਇਹ ਦਰਅਸਲ ਔਰਤ ਹੈ। ਔਰਤ ਦਾ ਇਸਤਾਰਾ ਜੋਗ ਵਰਤਿਆ ਹੈ। ਸ਼ਾਵਤ ਭਾਬੀ ਤੇ ਭੁੱਖ ਰਾਬੀਲ ਬਾਂਦੀ, ਜਿਨ੍ਹਾਂ ਜੰਨਤੋਂ ਬਾਹਰ ਕਢਾਇਆ ਈ। ਭਾਬੀ ਉਹ ਜਿਹੜੀ ਰਾਂਝੇ ਦੇ ਆਪਣੇ ਘਰ ਤਖਤ ਹਜ਼ਾਰੇ ਵਿੱਚ ਉਸ ਨੂੰ ਮਿਹਣੇ ਮਾਰਦੀ ਹੈ, ਜਿਹੜੀ ਤਾਨੇ ਮਾਰਦੀ ਹੈ, ਉਹ ਭਾਬੀ ਇਸਤਾਰਾ ਹੈ ਸ਼ਾਵਤ ਦਾ। ਸ਼ਾਵਤ ਤੇ ਭੁੱਖ। ਦੂਜਾ ਹੈ ਰਾਬੀਲ ਬਾਂਦੀ ਸੈਤੀ ਦੀ ਨੁਕਰਾਣੀ ਆਈ। ਸੈਦੇ ਖੇੜੇ ਦੇ ਪਿੰਡ ਰੰਗਪੁਰ ਵਿੱਚ ਜਿਹੜੀ ਸੈਦੇ ਖੇੜੇ ਦੀ ਭੈਣ ਆਈ, ਉਸ ਦੀ ਇੱਕ ਨੁਕਰਾਣੀ ਆਈ ਰਾਬੀਲ, ਉਹ ਦਰਅਸਲ ਭੁੱਖ ਹੈ। ਇਹ ਰਾਬੀਲ ਬਾਂਦੀ ਤੇ ਰਾਜੇ ਦੀ ਭਾਬੀ ਜਿਹੜੀ ਹੈ, ਇਹ ਇਸਤਾਰੇ ਨੇ ਭੁੱਖ ਔਰ ਸ਼ਾਵਤ ਦੇ ਨੇ। ਵਾਰਿਸ ਸ਼ਾਹ ਫਰਮਾ ਰਹੇ ਨੇ ਕਿ ਇਹ ਦੋ ਸ਼ਈਆਂ ਨੇ, ਭੁੱਖ ਔਰ ਸ਼ਾਵਤ, ਜਿਹੜੀਆਂ ਆਦਮ ਨੂੰ ਜੰਤੋਂ ਕਢਾ ਦੇਣੀਆਂ ਨੇ। ਉਹ ਮਸੀਤ ਹੈ ਮਾਂ ਦਾ ਸ਼ਿਕਮ ਬੰਦੇ, ਜਿੱਥੇ ਦਿਨ ਤੇ ਰਾਤ ਲੰਘਾਇਆ ਈ। ਹੁਣ ਜਿਸ ਵੇਲੇ ਉਸ ਤਖਤ ਹਜ਼ਾਰੇ 'ਚੋਂ ਰਾਂਝਾ ਜਿਹੜਾ ਹੈ ਉਸ ਨੂੰ ਭਾਬੀਆਂ ਬੋਲੀਆਂ ਮਾਰਦੀਆਂ, ਉੱਥੋਂ ਵਿਦਿਆ ਹੋ ਜਾਂਦਾ ਹੈ, ਦਰਿਆ ਝਨਾਹ ਪਾਰ ਕਰਕੇ ਇੱਕ ਮਸਜਿਦ ਹੈ, ਉਹਦੇ 'ਚ ਕਿਆਮ ਕਰਦਾ ਹੈ, ਉਹਦੇ ਵਿੱਚ ਰਾਤ ਰਹਿੰਦਾ ਹੈ। ਉੱਥੇ ਉਹ ਮੌਲਵੀ ਨਾਲ ਵੀ ਉਹਦੀ ਤੂ ਤਕਰਾਰ ਹੁੰਦੀ ਹੈ। ਉਹ ਮਸੀਤ ਦਰਅਸਲ ਇਸਤਾਰਾ ਹੈ ਮਾਂ ਦੇ ਪੇਟ ਦਾ। ਜਿਸੇ ਇਨਸਾਨ ਪੈਦਾ ਹੁੰਦਾ ਹੈ ਤੇ ਪੇਟ ਦੇ ਵਿੱਚ ਉਹ ਜਿਹੜਾ 9 ਮਾਹ ਰਹਿੰਦਾ ਹੈ, ਉਹ ਮਸੀਤ ਹੈ ਜਿਹੜੀ ਵਾਰਿਸ ਸ਼ਾਹ ਇਸ ਕਿੱਸੇ ਵਿੱਚ ਦਰਿਆ ਦੇ ਕੰਢੇ ਤੇ ਇੱਕ ਮਸਜਿਦ ਬਣਾਈ ਹੈ। ਭਾਈ ਭਾਬੀਆਂ ਸਾਖ ਪੈਵੰਦ ਤੇਰੇ, ਜਿਨ੍ਹਾਂ ਨਾਲ ਤੂੰ ਜੰਜਟਾ ਪਾਇਆ ਏ। ਭਾਈ ਜਿਹੜੇ ਰਾਂਝੇ ਦੇ ਭਾਈ ਨੇ ਤੇ ਜਿਹੜੀਆਂ ਉਹਦੀਆਂ ਭਾਬੀਆਂ, ਇਹ ਦਰਅਸਲ ਤੇਰੇ ਰਿਸ਼ਤੇਦਾਰ ਨੇ, ਜਿਨ੍ਹਾਂ ਨਾਲ ਤੇਰੇ ਰੋਜ਼ ਮਾਮਲੇ ਖਰਾਬ ਵੀ ਹੁੰਦੇ ਨੇ, ਝਗੜੇ ਵੀ ਹੁੰਦੇ ਨੇ, ਰੋਜ਼ ਕੋਈ ਨਾ ਕੋਈ ਜੰਜਟਾ ਨਵਾਂ ਸ਼ੁਰੂ ਹੁੰਦਾ ਹੈ। ਇਹ ਉਹ ਨੇ, ਇਹ ਇਸਤਾਰਾ ਜਿਹੜਾ ਭਾਈ ਤੇ ਭਾਬੀਆਂ ਨੇ, ਇਹ ਤੇਰੇ ਰਿਸ਼ਤੇਦਾਰ ਨੇ। ਤ੍ਰਿੰਜਣ ਇਹ ਬਦਅਮਲੀਆਂ ਤੇਰੀਆਂ ਨੇ, ਕੱਢ ਕਬਰ ਥੀ ਦੋਜ਼ਖੀ ਪਾਇਆ ਈ। ਤ੍ਰਿੰਜਣ ਉਹ ਜਿੱਥੇ ਕੁੜੀਆਂ ਉਸ ਰੰਗਪੁਰ ਦੇ ਵਿੱਚ ਸਾਰੀਆਂ ਇਕੱਠੀਆਂ ਬਹਿ ਕੇ ਚਰਖੇ ਕੱਤਦੀਆਂ, ਜਿੱਥੇ ਖੇਡਦੀਆਂ ਨੱਚਦੀਆਂ, ਉਹ ਵਕਤ ਜਿਹੜਾ ਉਹ ਇਨਸਾਨ ਦਾ ਉਹਨਾਂ ਕੁੜੀਆਂ ਦਾ ਉੱਥੇ ਗੁਜ਼ਰਿਆ, ਉਸ ਨੂੰ ਤਸ਼ਬੀਹ ਦੇ ਰਹੇ ਨੇ ਬਦਅਮਲੀਆਂ ਨਾਲ। ਘਰ ਨਾਈਆਂ ਦਾ ਓਲਾ ਜਗਦਾ ਈ, ਜਿੱਥੇ ਬੈਠ ਕੇ ਸ਼ੁਗਲ ਕਮਾਇਆ ਈ। ਨਾਈਆਂ ਦਾ ਘਰ, ਮਿੱਠੀ ਨਾਇਣ ਦਾ ਘਰ। ਜਦੋਂ ਜੋਗੀ ਤੇ ਹੀਰ ਦੀ ਲਾਦ ਹੋ ਗਈ, ਪਤਾ ਲੱਗ ਗਿਆ ਕਿ ਇਹਨਾਂ ਦਾ ਮਾਮਲਾ ਖਰਾਬ ਹੈ, ਤੇ ਉਸ ਵੇਲੇ ਉਸ ਤੋਂ ਬਾਅਦ ਉਹ ਨਾਈਆਂ ਦੇ ਘਰ, ਮਿੱਠੀ ਨੈਣ ਦੇ ਘਰ ਛੁਪ ਕੇ ਮਿਲਦੇ ਆਏ। ਉਹ ਦਰਅਸਲ ਇਸਤਾਰਾ ਹੈ ਇਨਸਾਨ ਦੀ ਖਲਵਤ ਦਾ। ਉਹ ਓਲਾ ਜਗਦਾ ਹੈ ਦੁਨੀਆ ਤੋਂ ਵੱਖਰਾ, ਜਦੋਂ ਇਨਸਾਨ ਹੋ ਕੇ ਬੈਠ ਕੇ ਸ਼ੁਗਲ ਕਮਾਉਣਾ, ਇਬਾਦਤ ਕਰਨਾ। ਯਾਨੀ ਉੱਥੇ ਜਿਹੜੀ ਤੇਰੀ ਮੁਲਾਕਾਤ ਆਪਣੀ ਰੂਹ ਨਾਲ ਹੁੰਦੀ ਹੈ, ਹੀਰ ਨਾਲ ਹੁੰਦੀ ਹੈ, ਉਹ ਘਰ ਜਿਹੜਾ ਨਾਈਆਂ ਦਾ, ਉਹ ਇਸਤਾਰਾ ਵਰਤਿਆ ਹੈ ਕਿ ਉਹ ਤੇਰਾ ਖਲਵਤ ਖਾਨਾ ਹੈ। ਪੈਲੀ ਤਮਾਂ ਦੀ ਚੁਣਨ ਕਪਾਹ ਵੜੀਓਂ, ਨਾਗ ਹਿਰਸ ਦੇ ਡੰਗ ਚਲਾਇਆ ਈ। ਜਦੋਂ ਉਹ ਜੋਗੀ ਨੂੰ ਮਿਲਣ ਦਾ ਬਹਾਨਾ ਬਣਾਉਂਦੀ ਏ ਹੀਰ, ਸੈਤੀ ਤੇ ਉਹ ਰਲ ਕੇ ਤੇ ਇੱਕ ਕਪਾਹ ਦੇ ਖੇਤ ਵਿੱਚ ਵੜਦੀ ਏ। ਉੱਥੇ ਉਹ ਬਹਾਨਾ ਕਰਦੀ ਏ ਕਿ ਮੈਨੂੰ ਸੱਪ ਲੜ ਗਿਆ ਹੈ। ਤੇ ਉਹ ਜਿਹੜਾ ਇਸਤਾਰਾ, ਉਹ ਦਰਅਸਲ ਉਹ ਪੈਲੀ ਜਿਹੜੀ ਹੈ ਉਹ ਤਮਾਂ ਦੀ ਪੈਲੀ ਹੈ, ਲਾਲਚ ਦੀ ਪੈਲੀ ਹੈ। ਤੇ ਉਹ ਹਿਰਸ ਦਾ ਨਾਗ ਹੈ, ਲਾਲਚ ਦਾ ਨਾਗ ਹੈ। ਜਿਸ ਤੈਨ ਉਸ ਪੈਲੀ ਵਿੱਚ ਡਰਾਇਆ ਹੀ, ਜਿਹੜਾ ਤੈਨ ਲੜਿਆ, ਉਹ ਦਰਅਸਲ ਲਾਲਚ ਤੇ ਹਿਰਸ ਤੇ ਹਵਸ ਦਾ ਨਾਗ ਹੈ। ਬੇੜੀ ਪਲੰਗ ਦੀ ਪੁਲ ਸਿਰਾਤ ਬੰਦੇ, ਜਿਸ ਵਿੱਚ ਧੱਕੋ ਧੋੜਾ ਖਾਇਆ ਈ। ਬੇੜੀ ਜਿਹੜੀ ਕਿ ਉਹ ਜਿੱਥੇ ਹੀਰ ਦਾ ਪਲੰਗ ਆਈ, ਉਹ ਦਰਅਸਲ ਪੁਲ ਸਿਰਾਤ ਦਾ ਇਸਤਾਰਾ ਹੈ। ਇਹ ਮਜ਼ਦੂਰੀ ਸਿਆਲਾਂ ਦੀਆਂ ਮੱਝੀਆਂ ਨੇ, ਜਿਹੜਾ ਹੀਲਾ ਤੇ ਕਸਬ ਉਠਾਇਆ ਈ। ਇਹ ਮੱਝੀ ਜਿਹੜੀਆਂ ਜੋਗੀ ਚੁਗਾਉਂਦਾ ਰਿਹਾ, ਰਾਂਝਾ ਚੁਗਾਉਂਦਾ ਰਿਹਾ, ਇਹ ਦਰਅਸਲ ਉਹ ਮਜ਼ਦੂਰੀ ਹੈ ਜਿਹੜੀ ਇਨਸਾਨ ਸਾਰੀ ਜ਼ਿੰਦਗੀ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਰੋਜ਼ੀ ਕਮਾਉਂਦਾ ਹੈ। ਇਹ ਹੀ ਉਹ ਮੱਝੀਆਂ ਜਿਹੜੀਆਂ ਨੇ ਉਸ ਚੀਜ਼ ਦਾ ਇਸਤਾਰਾ ਨੇ। ਵਾਂਗ ਹੀਰ ਦੇ ਬਨ ਲੈ ਜਾਣ ਤੈਨੂੰ, ਕਿਸੇ ਨਾਲ ਨਾ ਸਾਥ ਲਦਾਇਆ ਈ। ਦੁਨੀਆ ਜਾਣੇਵੇਂ ਜਿਵੇਂ ਜੰਗ ਪੇਕੇ, ਗੋਰ ਕਾਲੜਾ ਬਾਗ ਬਣਾਇਆ ਈ।
ਇਸ ਦੁਨੀਆ ਇਨਸਾਨ ਨੂੰ ਆਖ ਰਹੇ ਨੇ ਕਿ ਇਹ ਇਨਸਾਨ ਇਸ ਦੁਨੀਆ ਨੂੰ ਇੰਜ ਸਮਝ ਜਿਵੇਂ ਕਿ ਹੀਰ ਦੇ ਪੇਕੇ ਜੰਗ ਵਾਲੇ ਨੇ, ਇਹ ਵੀ ਤੇਰੇ ਪੇਕੇ ਨੇ। ਪੇਕਿਆਂ ਵਿੱਚੋਂ ਇੱਕ ਦਿਨ ਤੂੰ ਰੁਖਸਤ ਹੋਣਾ ਹੈ, ਇੱਥੋਂ ਤੂੰ ਵਿਦਾ ਹੋਣਾ ਹੈ ਤੇ ਗੋਰ ਕਾਲੜਾ ਬਾਗ ਬਣਾਇਆ ਈ। ਕਾਲਾ ਬਾਗ ਜਿੱਥੇ ਹੀਰ ਜਾ ਕੇ ਜੋਗੀ ਨਾਲ ਮੁਲਾਕਾਤਾਂ ਕਰਦੀ ਹੈ, ਉਹ ਕਾਲਾ ਬਾਗ ਦਰਅਸਲ ਉਹ ਕਬਰ ਹੈ। ਸੈਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ, ਸੈਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ, ਇਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ। ਜਿਨ੍ਹਾਂ ਇਨ੍ਹਾਂ ਪਹਿਲਵਾਨਾਂ ਦਾ ਭੇੜ ਡਿੱਠਾ ਉਹਨਾਂ ਆਪਣਾ ਆਪ ਬਚਾਇਆ ਈ। ਕਿ ਰਾਂਝਾ ਜਿਵੇਂ ਕਿ ਜਿਸਮ ਹੈ ਤੇ ਸੈਤੀ ਜਿਹੜੀ ਹੈ ਹੀਰ ਦੀ ਜਿਹੜੀ ਨਨਾਣ ਹੈ ਸੈਦੇ ਖਿੜੇ ਦੀ ਭੈਣ, ਉਹ ਦਰਅਸਲ ਮੌਤ ਹੈ। ਉਹ ਇਹ ਜਿਸ ਵੇ ਤੁਸੀਂ ਕਿੱਸਾ ਸੁਣ ਸੋ ਤੇ ਤੁਸੀਂ ਵੇਖ ਸੋ ਕਿ ਜੋਗੀ ਦਾ ਤੇ ਉਸ ਸੈਤੀ ਦਾ ਬੜਾ ਡਾਢਾ ਮੁਤੱਕਾ ਹੁੰਦਾ ਹੈ, ਬੜਾ ਡਾਢਾ ਝਗੜਾ ਹੁੰਦਾ ਹੈ ਕਿ ਉਹ ਆਖਦੇ ਨੇ ਕਿ ਮੈਂ ਇਸ ਤਾਰਾ ਬਣਾਇਆ ਸੈਤੀ ਨੂੰ ਮੌਤ ਦਾ, ਇਹ ਮੌਤ ਹੈ ਤੇ ਰਾਂਝਾ ਚੂਕੇ ਜਿਸਮ ਹੈ। ਤੇ ਇਹਨਾਂ ਦਾ ਜਿਹੜਾ ਝਗੜਾ ਹੈ ਉਹ ਭੇੜ ਜਿਹੜਾ ਆਪਸ 'ਚ ਲੜਦੇ ਨੇ ਕਿ ਜਿਨ੍ਹਾਂ ਇਹਨਾਂ ਪਹਿਲਵਾਨਾਂ ਦਾ ਭੇੜ ਡਿੱਠਾ ਉਹਨਾਂ ਆਪਣਾ ਆਪ ਬਚਾਇਆ ਹੀ। ਕਿ ਜਿਸ ਬੰਦੇ ਵੀ ਸੈਤੀ ਤੇ ਰਾਂਝੇ ਦੀ ਲੜਾਈ ਵੇਖ ਲਈ, ਉਹ ਤੁਸੀਂ ਜਿਸ ਕਿੱਸਾ ਪੂਰਾ ਸੁਣਨਾ ਤੇ ਤੁਹਾਡੀਆਂ ਅੱਖਾਂ ਖੁੱਲ੍ਹਸਨ ਕਿ ਉਹ ਤੇ ਗਾਲਾਂ ਵੀ ਕੱਢਦੇ ਨੇ ਇੱਕ ਦੂਜੀ ਨੂੰ, ਤੇ ਇਤਨੀ ਸਖਤੀ ਨਾਲ ਉਹਨਾਂ ਦੀ ਆਪਸ 'ਚ ਚਪਕਲਿਸ਼ ਹੁੰਦੀ ਹੈ ਕਿ ਜਿਨ੍ਹਾਂ ਇਹਨਾਂ ਪਹਿਲਵਾਨਾਂ ਦਾ ਭੇੜ ਡਿੱਠਾ ਬਈ ਇਹਨਾਂ ਦੂਹ ਦਾ ਮੌਤ ਔਰ ਜਿਸਮ ਦੀ ਲੜਾਈ ਜਿਸ ਬੰਦੇ ਵੇਖ ਲਈ ਉਸ ਆਪਣਾ ਆਪ ਬਚਾਇਆ ਹੀ। ਉਹ ਫਿਰ ਆਪਣਾ ਲੜ ਕੁੰਝ ਕੇ ਟੁਰਦਾ ਹੈ। ਉਹ ਜਿਹੜਾ ਬੰਦਾ ਤੁਸੀਂ ਆਮ ਜ਼ਿੰਦਗੀ ਵਿੱਚ ਵੀ ਕਿਸੇ ਤੇ ਮੌਤ ਵਾਰਦ ਹੁੰਦੀ ਵੇਖੋ ਤੇ ਇਨਸਾਨ ਫਿਰ ਖੁੱਲ੍ਹ ਕੇ ਹੱਸਦਾ ਵੀ ਨਹੀਂ ਹੈ। ਉਹਨੂੰ ਫਿਰ ਹਰ ਵੇਲੇ ਆਪਣਾ ਫਿਕਰ ਹੁੰਦਾ ਹੈ ਕਿ ਇਹ ਪਹਿਲਵਾਨਣੀ ਜਿਹੜੀ ਹੈ ਸੈਤੀ ਜਿਹੜੀ ਮੌਤ ਹੈ, ਇਸ ਮੇਰੇ ਨਾਲ ਵੀ ਇੱਕ ਦਿਨ ਪੇਚਾ ਪਾਉਣਾ ਹੈ ਤੇ ਮੇਰੇ ਹੱਥਾਂ 'ਚ ਹੱਥ ਵੀ ਪਾਉਣੇ ਨੇ ਤੇ ਮੈਨ ਵੀ ਇਸ ਢਾਹ ਹੀ ਲੈਣਾ ਹੈ। ਉਹ ਸ਼ੇਰ ਹੈ ਨਫਸ ਹਨਕਾਰ ਤੇਰਾ, ਜਿਸ ਰਾਜੇ ਦੀ ਜੂ ਡਰਾਇਆ ਈ। ਜਿਸ ਵੇ ਇੱਕ ਇਹ ਦੋਵੇਂ ਦੁਬਾਰਾ ਰੰਗਪੁਰ ਵਿੱਚੋਂ ਨੱਸੇ, ਹੀਰ ਜਿਹੜੀ ਹੈ ਉਹ ਜੋਗੀ ਉਸ ਨੂੰ ਲੈ ਕੇ ਨੱਸਿਆ ਤੇ ਅੱਗੇ ਇੱਕ ਰਾਜਾ ਹੀ ਰਾਜਾ ਅਰਦਲੀ, ਉਹਦਾ ਇੱਕ ਬਾਗ ਆਈ। ਉਹ ਉਸ ਨੂੰ ਆਖਦੇ ਨੇ ਕਿ ਮੈਂ ਇਸ ਤਾਰਾ ਵਰਤਿਆ ਹੈ। ਉਸ ਬਾਗ ਦੇ ਵਿੱਚ ਜਿਸ ਵੇ ਵੜੇ ਤੇ ਉੱਥੇ ਇੱਕ ਸ਼ੇਰ ਆ ਗਿਆ। ਉਸ ਸ਼ੇਰ ਨੇ ਡਰਾਇਆ ਤੇ ਉਹ ਲਿਖ ਰਹੇ ਨੇ ਕਿ ਉਹ ਇਸ ਤਾਰਾ ਅਸਲ ਵਿੱਚ ਉਹ ਨਫਸ ਹੈ, ਹਨਕਾਰ ਹੈ, ਤਕੱਬਰ ਹੈ ਤੇਰਾ। ਉਹ ਸ਼ੇਰ ਜਿਸ ਰਾਜੇ ਦੀ ਜੂ ਤੈਨੂੰ ਡਰਾਇਆ ਨਾ, ਉਹ ਤਕੱਬਰ ਹੈ ਤੇਰੇ ਅੰਦਰ, ਜਿਹੜਾ ਇੱਕ ਨਫਸ ਹੈ ਪਲੀਤ ਤੇ ਹਨਕਾਰ ਤਕੱਬਰ ਜਿਹੜਾ ਹੈ, ਅਸਲ ਉਹ ਸ਼ੇਰ ਹੈ ਜਿਸ ਤੈਨੂੰ ਰਾਜੇ ਦੀ ਜੂ ਵਿੱਚ ਡਰਾਇਆ ਹੀ। ਉਸ ਮਾਰਿਆਂ ਮੁਸ਼ਕਿਲਾਂ ਦੂਰ ਹੋਈਆਂ, ਉਸ ਮਾਰਿਆਂ ਮੁਸ਼ਕਿਲਾਂ ਦੂਰ ਹੋਈਆਂ, ਰਾਂਝਾ ਹੀਰ ਨੂੰ ਫੇਰ ਮਿਲਾਇਆ ਹੀ। ਕਿ ਉਸ ਸ਼ੇਰ ਨੂੰ ਜਿਹੜਾ ਰਾਜੇ ਦੇ ਜੂ ਵਿੱਚ ਡਰਾਉਣ ਵਾਲਾ ਹੀ, ਉਸ ਨੂੰ ਜੇ ਮਾਰ ਲਿਆ, ਜਿਹੜਾ ਕਿ ਨਫਸ ਹੈ, ਜਿਹੜਾ ਕਿ ਹਨਕਾਰ ਹੈ, ਤਕੱਬਰ ਹੈ, ਜੇ ਉਸ ਨੂੰ ਮਾਰ ਲਿਆ ਤੇ ਹੀਰ ਨਾਲ ਫੇਰ ਰਾਂਝਾ ਮਿਲ ਜਾਵੇਗਾ। ਰੂਹ ਤੇ ਜਿਸਮ ਦੀ ਮੁਲਾਕਾਤ ਫੇਰ ਹੋ ਜਾਏਗੀ। ਉਹ ਆਪਣੀ ਖੋਈ ਹੋਈ ਰੂਹ ਪਾ ਲਵੇਗਾ ਕਿ ਅਗਰ ਉਸ ਇਸ ਸ਼ੇਰ ਨੂੰ ਮਾਰ ਲਿਆ ਜਿਹੜਾ ਨਫਸ ਤੇ ਹਨਕਾਰ ਦਾ ਸ਼ੇਰ ਹੈ। ਇਹ ਕਿੱਸਾ ਇਨਸ਼ਾਅੱਲਾ ਹੁਣ ਇਹ ਬਕਾਇਦਾ ਸ਼ੁਰੂ ਹੋ ਗਿਆ ਹੈ। ਹੁਣ ਇਸ ਦਾ ਇੱਕ ਖੁਲਾਸਾ ਤੁਹਾਡੇ ਸਾਹਮਣੇ, ਇਸ ਦਾ ਰੂਹਾਨੀ ਖੁਲਾਸਾ ਰੱਖ ਦਿੱਤਾ ਹੈ। ਸਾਰਿਆਂ ਕਿਰਦਾਰਾਂ ਦੀ ਗੱਲ ਹੋ ਗਈ ਕਿ ਕਿਹੜੇ ਕਿਹੜੇ ਕਿਰਦਾਰ ਨੇ। ਇਨਸ਼ਾਅੱਲਾ ਤੁਹਾਨੂੰ ਇਹਦੇ ਵਿੱਚ ਬਹੁਤ ਲਜ਼ਤ ਆਏਗੀ ਕਿ ਪੰਜਾਬੀ ਜ਼ੁਬਾਨ ਦੇ ਮੱਥੇ ਦਾ ਝੂਮਰ ਹੈ ਹੀਰ ਵਾਰਿਸ ਸ਼ਾਹ। ਇਹਦੀਆਂ ਲਜ਼ਤਾਂ, ਇਹਦੇ ਵਿੱਚ ਮੁਹੱਬਤਾਂ, ਦੁਸ਼ਮਣੀਆਂ, ਦੋਸਤੀਆਂ, ਕੀ ਕੁਝ ਸਾਡੀ ਰਹਿਤਰ ਦਾ ਜਿਹੜਾ ਇਸ ਕਿੱਸੇ ਵਿੱਚ ਮੌਜੂਦ ਨਹੀਂ ਹੈ। ਮੈਂ ਰੱਬ ਦੀ ਮਿਹਰਬਾਨੀ ਤੇ ਤੁਹਾਡੀ ਮੁਹੱਬਤ ਨਾਲ ਇਸ ਕਿੱਸੇ ਨੂੰ ਪੜ੍ਹਦਾ ਜਾਵਾਂਗਾ, ਤੁਹਾਨੂੰ ਦੱਸਦਾ ਜਾਵਾਂਗਾ ਤੇ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਆ ਹੈ ਕਿ ਤੁਹਾਨੂੰ ਇਹ ਕਿੱਸਾ ਕਿਹੋ ਜਿਹਾ ਲੱਗ ਰਿਹਾ ਹੈ। ਕੋਈ ਕਮੀ ਬੇਸ਼ੀ ਹੈ ਤੇ ਦੱਸੋ, ਉਸ ਨੂੰ ਮੈਂ ਇਨਸ਼ਾਅੱਲਾ ਦੂਰ ਕਰਾਂਗਾ। ਖੁਸ਼ ਰਹੋ, ਸਲਾਮਤ ਰਹੋ, ਵਸਦੇ ਰਹੋ, ਰੱਬ ਰਾਖਾ।